ਹੁਣ ਇਹਨਾਂ ਨੇ 20 ਸਾਲ ਰਹਿੰਦਿਆਂ ਉੱਥੇ ਲੇਟੈਸਟ ਟੈਕਨੋਲੋਜੀ ਵਾਲਾ ਸਿਸਟਮ ਕ੍ਰੀਏਟ ਕੀਤਾ। ਬਾਇਓ ਡਾਟਾ ਲੋਕਾਂ ਦਾ ਲੱਖਾਂ ਦੀ ਗਿਣਤੀ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਅੱਖਾਂ ਦੀਆਂ ਪੁਤਲੀਆਂ ਔਰ ਫਿੰਗਰਪ੍ਰਿੰਟਸ ਔਰ ਉਹਨਾਂ ਸਾਰਿਆਂ ਨੂੰ ਹੁਣ ਉਹਨਾਂ ਦੇ ਹੱਥੋਂ ਸਾਰਾ ਕੁਝ ਲੱਗਾ ਹੋਇਆ। ਹੁਣ ਇਹ ਵੀ ਆ ਰਿਹਾ ਵੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਉਹ ਸ਼ਨਾਖਤ ਕਰਨਾ ਚਾਹੁੰਦੇ ਨੇ ਵੀ ਉਹ ਲੋਕ ਜਿਨ੍ਹਾਂ ਨੇ ਅਫਗਾਨਾਂ ਨੂੰ ਮਰਵਾਉਣ ਦੇ ਵਿੱਚ ਦੁਸ਼ਮਣ ਦਾ ਸਾਥ ਦਿੱਤਾ ਉਹਨਾਂ ਨੂੰ ਕੀਤਾ ਜਾਏ। ਉਹਨਾਂ 'ਚੋਂ ਕੁਝ ਜਿਹੜੇ ਨੇ ਉਹ ਐਸਕੇਪ ਕਰਨ ਦੀ ਕੋਸ਼ਿਸ਼ 'ਚ ਵੀ ਹੋਣਗੇ। ਹੁਣ ਜਿਹੜੇ ਬ੍ਰਿਟਨ ਦੇ ਫੌਜ ਦੇ ਮੁਖੀ ਨੇ ਨਿਕ ਕਾਰਟਰ, ਉਹਨਾਂ ਨੇ ਅੱਜ ਕਿਹਾ ਕਿ ਵੀ ਮੈਂ ਤਾਲਿਬਾਨ ਨੂੰ ਦੁਸ਼ਮਣ ਨਹੀਂ ਕਹਿ ਸਕਦਾ। ਉਹਨਾਂ ਨੇ ਬਾਕੀ ਵੀ ਦੁਨੀਆ ਆਪਣੇ ਕਿਹਾ ਮੁਲਕਾਂ ਨੂੰ, ਸੰਸਾਰ ਦੇ ਪ੍ਰਮੁੱਖ ਨਾਗਰਿਕਾਂ ਨੂੰ ਕਿ ਉਹ ਤਾਲਿਬਾਨ ਨੂੰ ਅਫਗਾਨਿਸਤਾਨ 'ਚ ਨਵੀਂ ਸਰਕਾਰ ਬਣਾਉਣ ਲਈ ਲੋੜੀਂਦੀ ਜਗ੍ਹਾ ਦੇਵੇ। ਉਹਨਾਂ ਨੇ ਕਿਹਾ ਕਿ ਤਾਲਿਬਾਨ ਜਿਹੜੇ ਨੇ ਅਸਲ 'ਚ ਉਹ ਫਾਈਟਰਸ ਆਫ ਦਾ ਨੇਸ਼ਨ ਨੇ। ਯੂਨੈਸਕੋ ਕਾਲਸ for preservation of Afghanistan's cultural heritage in its diversity. In a statement, UNESCO reminded of deliberate destruction of iconic Bamyan Buddhas, a World Heritage Site in Afghanistan's Bamyan Valley in 2001. ਉਹਨਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਤਾਲਿਬਾਨੀਆਂ ਲਈ ਦੁਸ਼ਮਣ ਸ਼ਬਦ ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਬਹੁਤ ਸਾਵਧਾਨ ਹੋਣਾ ਚਾਹੀਦਾ ਹੈ। ਲੋਕ ਸਮਝਣਾ ਚਾਹੁੰਦੇ ਨੇ ਕਿ ਤਾਲਿਬਾਨ ਕੌਣ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਇਸ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਦੇ ਤਾਜ਼ਾ ਸੂਰਤ-ਏ-ਹਾਲ ਸੰਬੰਧੀ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਨਾਟੋ ਦੇਸ਼ਾਂ ਦੇ ਫੋਰਨ ਮਿਨਿਸਟਰਸ ਨੇ ਵੀ ਇੱਕ ਸਾਂਝੀ ਪ੍ਰੈਸ ਸਟੇਟਮੈਂਟ ਜਾਰੀ ਕੀਤੀ ਹੈ। ਸੋ ਅਫਗਾਨਿਸਤਾਨ ਦੇ ਤਾਜ਼ਾ ਹਾਲਾਤਾਂ ਸੰਬੰਧੀ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਜੇ ਵੀ ਕਿਉਂਕਿ ਇਸ ਵੇਲੇ ਕਾਬਲ ਦਾ ਜਿਹੜਾ ਹਾਮਿਦ ਕਰਜ਼ਾਈ ਇੰਟਰਨੈਸ਼ਨਲ ਏਅਰਪੋਰਟ ਹੈ ਉਹੀ ਫੋਕਸ ਵੀ ਹੈ ਮੇਨ ਖਬਰਾਂ ਦਾ। ਬਾਈ ਐਂਡ ਲਾਰਜ ਮੇਨਲੈਂਡ ਅਫਗਾਨਿਸਤਾਨ 'ਚੋਂ ਕੋਈ ਇਸ ਕਿਸਮ ਦੀਆਂ ਖਬਰਾਂ ਨਹੀਂ ਨੇ ਕਿ ਕੋਈ ਉੱਥੇ ਲੋਕਲ ਰੈਜ਼ਿਸਟੈਂਸ ਹੋ ਰਹੀ ਹੈ ਜਾਂ ਮਾਰ ਮਰਾਈਆ ਹੋ ਰਿਹਾ। ਹਾਲਾਂਕਿ ਐਮਨੈਸਟੀ ਇੰਟਰਨੈਸ਼ਨਲ ਔਰ ਦੂਸਰੀਆਂ ਆਰਗੇਨਾਈਜੇਸ਼ਨਸ ਦੀਆਂ ਰਿਪੋਰਟਸ ਜ਼ਰੂਰ ਆਈਆਂ ਨੇ ਜਿਹਦੇ 'ਚ ਉਹਨਾਂ ਨੇ ਪਿਛਲੇ ਮਹੀਨੇ ਜੁਲਾਈ ਮਹੀਨੇ 'ਚ ਕੁਛ ਹਜ਼ਾਰਾਂ ਫਿਰਕੇ ਦੇ ਲੋਕਾਂ ਨੂੰ ਮਾਰੇ ਜਾਣ ਦੀ ਜਿਹੜੀ ਹੈ ਉਹ ਤਸਦੀਕ ਕੀਤੀ ਹੈ। ਔਰ ਅਦਰਵਾਈਜ਼ ਕੁੱਲ ਮਿਲਾ ਕੇ ਜਿਸ ਕਿਸਮ ਦੀ ਖਾਨਾ ਜੰਗੀ ਦਾ ਫੀਅਰ ਸੀ ਉਹ ਤਾਂ ਦੂਰ ਦੀ ਗੱਲ, ਉਹ ਤਾਂ ਕਾਬਲ ਵਿਦਆਊਟ ਫਾਇਰਿੰਗ ਇਹ ਸ਼ਾਟ ਹੋਇਆ। ਔਰ ਈਵਨ ਅਮਰੀਕਨ ਸਿਸਟਮ ਨੇ ਵੀ ਇਹ ਕਿਹਾ ਕਿ ਵੀ ਜਿਨ੍ਹਾਂ ਕੋਲ ਉਹ ਏਅਰਪੋਰਟ ਦਾ ਮੁਕੰਮਲ ਕੰਟਰੋਲ ਤਾਂ ਅਮਰੀਕਾ ਕੋਲ ਹੈ। 5000 ਦੇ ਕਰੀਬ ਅਮਰੀਕਨ ਸੋਲਜਰ ਨੇ ਔਰ ਇਹ ਵੀ ਸ਼ਾਇਦ ਹੋਏ ਕਿਉਂਕਿ ਕੋਈ ਨੈਗੋਸ਼ੀਏਸ਼ਨ ਕਿਸੇ ਲੈਵਲ 'ਤੇ ਚੱਲ ਰਹੀ ਹੈ ਕਿ ਜਦੋਂ ਈਵਨ ਸਾਰੇ ਅਮਰੀਕਨ ਐਵੈਕੂਏਟ ਹੋ ਜਾਣ। ਔਰ ਇਹ ਮੈਨੂੰ ਲੱਗਦਾ ਵੀ 31 ਅਗਸਤ ਤੋਂ ਡੇਟ ਭਰੇ ਜਾਏਗੀ ਕਿਉਂਕਿ 10-12 ਹਜ਼ਾਰ ਇਹਨਾਂ ਦੇ ਸਿਟੀਜ਼ ਮੈਕਸਿਮਮ ਜਿਹੜੇ ਨੇ 5 ਤੋਂ 7 ਹਜ਼ਾਰ ਬੰਦੇ ਪਿਛਲੇ 2 ਦਿਨਾਂ ਦੇ ਵਿੱਚ ਉੱਥੋਂ ਨਿਕਲ ਸਕਦੇ ਨੇ ਕਿਉਂਕਿ ਕਿੰਨੀਆਂ ਫਲਾਈਟਸ ਰਾਉਂਡ ਦਾ ਕਲੌਕ ਵੀ ਚੱਲ ਰਹੀਆਂ। ਔਰ ਇਸ ਮਾਮਲੇ 'ਚ ਪਾਕਿਸਤਾਨ ਵੀ ਫੁੱਲੀ ਕੋਆਪਰੇਟ ਕਰ ਰਿਹਾ ਕਿਉਂਕਿ ਕੱਲ੍ਹ ਹੀ ਪਾਕਿਸਤਾਨ ਦੇ ਇੰਟੀਰੀਅਰ ਮਿਨਿਸਟਰ ਸ਼ੇਖ ਰਸ਼ੀਦ ਉਹਨਾਂ ਨੇ ਕਿਹਾ ਸੀ ਕਿ 900 ਦੇ ਕਰੀਬ ਜਿਹੜੇ ਡਿਪਲੋਮੈਟ ਔਰ ਦੂਸਰੇ ਨੇ ਉਹ ਜਿਹੜਾ ਉਹ ਪਾਕਿਸਤਾਨ ਦੇ ਜਿਹੜੇ ਏਅਰਪੋਰਟਸ ਨੇ ਉਹ ਵੀ 24 ਆਵਰ ਉਹਨਾਂ ਨੇ ਖੋਲ੍ਹੇ ਨੇ ਕਿਉਂਕਿ ਪਹਿਲੀ ਗੱਲ ਤਾਂ ਉੱਥੋਂ ਨਿਕਲਣਾ। ਹੁਣ ਇਹ ਤਾਂ ਨਹੀਂ ਹੈ ਵੀ ਸਾਰੀਆਂ ਫਲਾਈਟਸ ਅਮਰੀਕਾ ਦੀਆਂ ਅਮਰੀਕਾ ਆਉਣਗੀਆਂ। ਸੋ ਜੇ ਕਾਬਲ ਤੋਂ ਤੁਸੀਂ ਪਾਕਿਸਤਾਨ ਆ ਜਾਂਦੇ ਹੋ, ਰਾਵਲਪਿੰਡੀ ਹੈ ਔਰ ਦੂਸਰੇ ਥਾਵਾਂ ਨੇ ਤੇ ਇਸਲਾਮਾਬਾਦ ਹੈ ਤੇ ਉੱਥੋਂ ਫਿਰ ਭਾਵੇਂ ਵਕਤ ਵੀ ਲੱਗ ਜਾਏ ਕਿਉਂਕਿ ਹੁਣ ਇਹ ਤਾਂ ਨਹੀਂ ਹੈ ਵੀ। ਔਰ ਮੈਨੂੰ ਇੱਕ ਗੱਲ ਦਾ ਹਮੇਸ਼ਾ ਫੀਅਰ ਵੀ ਹੈ ਕਿ ਜਿਸ ਤੇਜ਼ੀ ਨਾਲ ਇਹ ਚੱਲ ਰਿਹਾ ਔਰ ਇੱਕ ਜਹਾਜ਼ ਜਿਹਦੀ ਫੋਟੋ ਬੜੀ ਵਾਇਰਲ ਹੋਈ ਕਿ ਵੀ ਕਿਵੇਂ ਲੋਕ ਇਸ ਤਰ੍ਹਾਂ ਬੈਠੇ ਨੇ ਜਿਵੇਂ ਕੋਈ ਜਲਸਾ ਸੁਣਨ ਬੈਠੇ ਹੋਣ। ਔਰ ਇਹ ਵੀ ਆਇਆ ਵੀ ਉਹਦੀ 400 ਕਿ 500 ਦੀ ਕੈਪੈਸਿਟੀ ਸੀ, 800 ਬੰਦਾ ਬੈਠਾ। ਇਹਦਾ ਮਤਲਬ ਉਹ ਲੱਗੇ ਵੀ ਕਿ ਵੀ ਇਹ ਤਾਂ ਉਹਨਾਂ ਦੀਆਂ ਸੀਟਾਂ ਤੇ ਤਾਂ ਬੈਠੇ ਹੀ ਨਹੀਂ ਹੋਏ। ਹੁਣ ਵੱਡੇ ਜਿਹੜੇ ਉਹਨਾਂ ਦੇ ਜਹਾਜ਼ ਨੇ ਜੇ 500 ਦਾ 800 ਬੈਠਾ ਔਰ ਰੱਬ ਨਾ ਕਰੇ ਕੋਈ ਹਾਦਸਾ ਨਾ ਵਾਪਰੇ ਕਿਉਂਕਿ ਇਸ ਵੇਲੇ ਇੱਕ ਪਾਸੇ ਤਾਂ ਪੈਨਿਕ ਹੈ। ਜਿਹੜੇ ਪਹਿਲਾਂ ਤਾਂ ਲੋਕਾਂ ਦਾ ਕਾਬਲ ਏਅਰਪੋਰਟ ਤੱਕ ਪਹੁੰਚਣਾ ਇਹ ਵੀ ਸੌਖਾ ਨਹੀਂ ਹੈ। ਹੁਣ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਕਿਤੇ ਨਾ ਕਿਤੇ ਇਹ ਵੀ ਆ ਰਿਹਾ ਕਿ ਵੀ ਤਾਲਿਬਾਨ ਹੁਣ ਇਹਨਾਂ ਨੇ 20 ਸਾਲ ਰਹਿੰਦਿਆਂ ਉੱਥੇ ਲੇਟੈਸਟ ਟੈਕਨੋਲੋਜੀ ਵਾਲਾ ਸਿਸਟਮ ਕ੍ਰੀਏਟ ਕੀਤਾ। ਬਾਇਓ ਡਾਟਾ ਲੋਕਾਂ ਦਾ ਲੱਖਾਂ ਦੀ ਗਿਣਤੀ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਅੱਖਾਂ ਦੀਆਂ ਪੁਤਲੀਆਂ ਔਰ ਫਿੰਗਰਪ੍ਰਿੰਟਸ ਔਰ ਉਹਨਾਂ ਸਾਰਿਆਂ ਨੂੰ ਹੁਣ ਉਹਨਾਂ ਦੇ ਹੱਥੋਂ ਸਾਰਾ ਕੁਝ ਲੱਗਾ ਹੋਇਆ। ਹੁਣ ਇਹ ਵੀ ਆ ਰਿਹਾ ਵੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ
ਔਰ ਉਹ ਸ਼ਨਾਖਤ ਕਰਨਾ ਚਾਹੁੰਦੇ ਨੇ ਵੀ ਉਹ ਲੋਕ ਜਿਨ੍ਹਾਂ ਨੇ ਅਫਗਾਨਾਂ ਨੂੰ ਮਰਵਾਉਣ ਦੇ ਵਿੱਚ ਦੁਸ਼ਮਣ ਦਾ ਸਾਥ ਦਿੱਤਾ ਉਹਨਾਂ ਨੂੰ ਕੀਤਾ ਜਾਏ। ਉਹਨਾਂ ਚੋਂ ਕੁਝ ਜਿਹੜੇ ਨੇ ਉਹ ਐਸਕੇਪ ਕਰਨ ਦੀ ਕੋਸ਼ਿਸ਼ ਵੀ ਹੋਣਗੇ। ਇਹ ਗੱਲ ਹਾਲਾਂ ਬਾਈਡਨ ਨੇ ਕਹੀ, ਅੱਜ ਉਹਨਾਂ ਦੀ ਪ੍ਰੈਸ ਕਾਨਫਰੰਸ ਅੱਜ ਹੀ ਹੋਈ ਹੈ ਔਰ ਇਸ ਤੇ ਚਰਚਾ ਹੋ ਰਹੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਕੋਈ ਵੀ ਜਿਹੜਾ ਅਮਰੀਕਨ ਪਾਸਪੋਰਟ ਹੋਲਡਰ ਹੈ ਉਹਨੂੰ ਕੋਈ ਦਿੱਕਤ ਨਹੀਂ ਹੈ। ਦੂਸਰਿਆਂ ਲਈ ਜ਼ਰੂਰ ਮੁਸ਼ਕਲ ਆ ਰਹੀ ਹੈ, ਪਰ ਮੁਸ਼ਕਲ ਇਹ ਨਹੀਂ ਹੈ, ਉਹ ਡਬਲ ਚੈੱਕ, ਕਿਉਂਕਿ ਏਅਰਪੋਰਟ ਤੱਕ ਪਹੁੰਚਣ ਤੋਂ ਪਹਿਲਾਂ ਜਿੰਨੀਆਂ ਚੈੱਕ ਪੋਸਟ ਨੇ ਉਹ ਤਾਲਿਬਾਨ ਨੇ ਆਪਣੀ ਹਕੂਮਤ ਜਿਹੜੀ ਹੈ ਉਸ ਦੇ ਥੱਲੇ ਉਹਨਾਂ, ਕਿਉਂਕਿ ਉਹਨਾਂ ਦੇ ਕੋਲ ਹੀ ਪਾਵਰ ਆਈ ਹੋਈ ਹੈ ਇੱਕ ਪੰਜਸ਼ੇਰ ਵੈਲੀ ਨੂੰ ਛੱਡ ਕੇ, ਬਾਕੀ ਉਹਨਾਂ ਦਾ ਕੰਟਰੋਲ ਹੈ। ਔਰ ਇਹ ਵੀ ਕਿਉਂਕਿ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਵੀ ਇਸ ਵੇਲੇ ਵਾਰ ਆਫ ਨਰਵਸ ਜਿਹਨੂੰ ਕਹਿੰਦੇ ਨੇ ਉਹ ਵੀ ਚੱਲ ਰਹੀ ਹੈ। ਅਮਰੀਕਾ ਵੈਸਟਰਨ ਪਾਵਰ ਜਿਵੇਂ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਸੀ ਕਿ ਬੇਸ਼ੱਕ ਅਸੀਂ ਫੌਜ ਕੱਢ ਰਹੇ ਹਾਂ, ਵੀ ਹੈਵ ਇਕਨੋਮਿਕ ਟੂਲਸ। ਹੁਣ ਇਕਨੋਮਿਕ ਟੂਲ ਉਹਨਾਂ ਨੇ ਵਰਤ ਲਏ। IMF ਨੇ 420 ਕੇ 440 ਮਿਲੀਅਨ ਡਾਲਰ ਉਸ ਨੂੰ ਫਰੀਜ਼ ਕਰਤਾ। ਅਮਰੀਕਾ ਨੇ ਉਹਨਾਂ ਦਾ 7-8 ਬਿਲੀਅਨ ਡਾਲਰ ਫਰੀਜ਼ ਕਰਤਾ ਜੀ। ਗੱਲਬਾਤ ਚੱਲ ਰਹੀ ਹੈ। ਤਾਲਿਬਾਨ ਨੇ ਵੀ ਕਿਹਾ ਜੀ ਠੀਕ ਹੈ, ਹੁਣ 31 ਅਗਸਤ ਤੋਂ ਬਾਅਦ ਅਸੀਂ ਦੇਖਾਂਗੇ ਹੋਏਗੀ ਸਾਡੀ ਇਹ ਜਿਹੜੀ ਹੈ ਐਮੀਰੇਟ, ਅਫਗਾਨਿਸਤਾਨ ਇਸਲਾਮਿਕ ਐਮੀਰੇਟ ਹੈ, ਲੇਕਿਨ ਕੀ ਹੋਏਗਾ ਗੱਲਬਾਤ ਹਾਲਾਂਕਿ ਚੱਲ ਰਹੀ ਹੈ। ਸੋ ਇਸ ਵੇਲੇ ਇੱਕ ਸਾਈਕੋਲੋਜੀਕਲ ਪ੍ਰੈਸ਼ਰ ਵੀ ਇੱਕ ਦੂਜੇ ਦੇ ਉੱਤੇ ਹੈ, ਧਮਕੀਆਂ ਵੀ ਬਰਾਬਰ ਪੂਰੀਆਂ ਨੇ। ਔਰ ਜੇ ਮੈਂ ਜ਼ਿਕਰ ਕਰਾਂ ਕਿ ਵੀ ਬਹੁਤ ਈਵਨ ਇਹਨਾਂ ਮੁਲਕਾਂ 'ਚ ਵੀ ਥੋੜ੍ਹੀਆਂ ਸੇਨਰ ਆਵਾਜ਼ਾਂ ਰਹਿ ਗਈਆਂ ਨੇ। ਲੱਗਦਾ ਇਹ ਹੈ ਕਿ ਵੀ ਇਸ ਵੇਲੇ ਇਸ ਵਾਰ ਆਫ ਸਾਈਕੋਲੋਜੀਕਲ ਵਾਰਫੇਅਰ ਜਾਂ ਵਾਰ ਆਫ ਨਰਵਸ ਦੇ ਚੱਲਦੇ ਆ, ਇਹ ਨਾ ਹੋਏ ਕਿ ਤਾਲਿਬਾਨ ਦੀ ਕੋਈ ਰਗ ਜਿਹੜੀ ਆ ਉਹ ਜ਼ਿਆਦਾ ਹੀ ਫੁੜਕ ਪਏ ਤੇ ਮੁੜ ਕੇ ਗੱਲ ਜਿਹੜੀ ਆ ਉਹ ਬਿਲਕੁਲ ਹੀ ਕਲੈਸ਼ ਵੱਲ ਤੁਰ ਜਾਏ। ਹਾਲਾਂ ਤੱਕ ਉਹ ਬੈਲੈਂਸ ਰੱਖ ਰਹੇ ਨੇ। ਔਰ ਮੈਂ ਪਹਿਲਾਂ ਇੱਕ ਪੋਜ਼ਿਟਿਵਿਟੀ ਤੋਂ ਗੱਲ ਸ਼ੁਰੂ ਕਰਾਂ ਇਸ ਤੋਂ ਪਹਿਲਾਂ ਕਿ ਨੈਟੋ ਫੋਰਨ ਮਿਨਿਸਟਰਸ ਨੇ ਕੀ ਕਿਹਾ ਜਾਂ ਦੂਜਾ। ਹੁਣ ਜਿਹੜੇ ਬ੍ਰਿਟਨ ਦੇ ਫੌਜ ਦੇ ਮੁਖੀ ਨੇ ਨਿਕ ਕਾਰਟਰ, ਉਹਨਾਂ ਨੇ ਅੱਜ ਕਿਹਾ ਕਿ ਵੀ ਮੈਂ ਤਾਲਿਬਾਨ ਨੂੰ ਦੁਸ਼ਮਣ ਨਹੀਂ ਕਹਿ ਸਕਦਾ। ਉਹਨਾਂ ਨੇ ਬਾਕੀ ਵੀ ਦੁਨੀਆ ਆਪਣੇ ਕਿਹਾ ਮੁਲਕਾਂ ਨੂੰ, ਸੰਸਾਰ ਦੇ ਪ੍ਰਮੁੱਖ ਨਾਗਰਿਕਾਂ ਨੂੰ ਕਿ ਉਹ ਤਾਲਿਬਾਨ ਨੂੰ ਅਫਗਾਨਿਸਤਾਨ 'ਚ ਨਵੀਂ ਸਰਕਾਰ ਬਣਾਉਣ ਲਈ ਲੋੜੀਂਦੀ ਜਗ੍ਹਾ ਦੇਵੇ, ਜਿਹਨੂੰ ਕਹਿੰਦੇ ਨੇ ਗਿਵ ਸਪੇਸ ਟੂ them ਟੂ ਫਾਰਮ ਏ ਨਿਊ ਗਵਰਨਮੈਂਟ। ਉਹਨਾਂ ਨੇ ਕਿਹਾ ਕਿ ਤਾਲਿਬਾਨ ਜਿਹੜੇ ਨੇ ਅਸਲ 'ਚ ਉਹ ਫਾਈਟਰਸ ਆਫ ਦਾ ਨੇਸ਼ਨ ਨੇ। ਜਿਹੜੀ ਗੱਲ ਐਰਿਕ ਮਾਰਗੋਲਿਸ ਨੇ ਕਹੀ ਕਿ ਵੀ ਉਹ ਲੋਕਲ ਧਰਤੀ ਦੇ ਆਪਣੀ ਆਜ਼ਾਦੀ ਲਈ ਲੜਨ ਵਾਲੇ ਨੇ, ਜਿਹੜੇ ਕਿ ਪਸ਼ਤੂਨ ਵਾਲੀ ਕਬੀਲਿਆਂ 'ਚੋਂ ਨੇ। ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਨਵੇਂ ਤਾਲਿਬਾਨ ਨੇ, ਕਿਉਂਕਿ ਬਹੁਤ ਸਾਰੇ ਜਦੋਂ ਇੱਕ ਖੌਫ ਜਾਂ ਡਰ ਦੇਖ ਰਹੇ ਨੇ ਤਾਂ ਉਹ 1996 ਤੋਂ 2001 ਤੱਕ ਵਾਲੀ ਜਿਹੜੀ ਉਹਨਾਂ ਦੀ ਹਕੂਮਤ ਹੈ, ਜਿਹੜੇ 'ਚ ਵਾਕਈ ਜ਼ਿਆਦਤੀਆਂ ਕੀਤੀਆਂ ਉਹਨਾਂ ਨੇ, ਔਰ ਉਹੀ ਪੀਰੀਅਡ ਸੀ। ਔਰ ਅਸੀਂ ਪਹਿਲੇ ਸੈਗਮੈਂਟ 'ਚ ਮਹਿਮੂਦ ਗਜ਼ਨਵੀ ਦੀ ਗੱਲ ਕਰਕੇ ਹਟੇ ਹਾਂ, ਜਿਹਨੂੰ ਅਦਰਵਾਈਜ਼ ਬੁੱਤੋ ਸ਼ਿਕਨ ਕਿਹਾ ਜਾਂਦਾ। ਪਰ ਜੇ ਮਕਸਦ ਬੁੱਤੋ ਸ਼ਿਕਨ ਹੀ ਹੁੰਦਾ ਤੇ ਉਹ ਬਨਿਆਨ ਦੇ ਵਿੱਚ ਜਿਹੜੇ ਬੁੱਧ ਦੇ ਉਹ ਵੱਡੇ ਵੱਡੇ ਬੁੱਤ ਤਾਲਿਬਾਨ ਨੇ ਤੋੜੇ ਸੀ, ਉਹ ਗਜ਼ਨੀ ਨੂੰ ਨਹੀਂ ਨਜ਼ਰ ਆਏ ਸੀ, ਮਹਿਮੂਦ ਗਜ਼ਨੀ ਨੂੰ। ਪਰ ਉਹਨਾਂ ਦੇ ਵਿੱਚ ਕੋਈ ਪੈਸਾ ਤਾਂ ਨਹੀਂ ਸੀ ਲੁਕਿਆ ਹੋਇਆ। ਸੋ ਉਹ ਸੋਮਨਾਥ ਮੰਦਿਰ ਹੋਏ, ਜਵਾਲਾਮੁਖੀ ਦਾ ਮੰਦਿਰ ਹੋਏ, ਕਾਂਗੜੇ ਦਾ ਮੰਦਿਰ ਹੋਏ, ਮਥਰਾ ਦਾ ਮੰਦਿਰ ਹੋਏ, ਇਸ ਲਈ ਕਿ ਉੱਥੇ ਦੌਲਤ ਰੱਖੀ ਹੋਈ ਸੀ। ਬੁੱਤਾਂ ਦੇ ਵਿੱਚ ਅਸ਼ਰਫੀਆਂ ਔਰ ਸੋਨਾ ਭਰਿਆ ਹੋਇਆ ਸੀ। ਨਹੀਂ ਤਾਂ ਗਜ਼ਨੀ ਨੇ ਉਹ ਬਨਿਆਨ ਦੇ ਬੁੱਤ ਨਹੀਂ ਡਿਸਟਰੋਏ ਕੀਤੇ, ਔਰ ਇਹ ਤਾਲਿਬਾਨ ਨੇ ਕੀਤੇ ਉਸ ਪੀਰੀਅਡ 'ਚ 1996 ਔਰ ਦੂਜੇ ਦੇ। ਇਹੀ ਕਾਰਨ ਹੈ ਕਿ ਹੁਣ ਜਿਹੜੀ ਇੱਕ ਸਟੇਟਮੈਂਟ ਯੂਨੈਸਕੋ ਵੱਲੋਂ ਆਈ ਹੈ, ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਹੈਰੀਟੇਜ ਹੈ ਇਹਨੂੰ ਤੁਸੀਂ ਨਾ ਬਰਬਾਦ ਕਰਨਾ। ਇਹ ਜਿਹੜੀਆਂ ਵੀ ਚੀਜ਼ਾਂ ਜਿਹੜੀਆਂ ਐਜ਼ ਏ ਹੈਰੀਟੇਜ ਨੈਟੋ ਆਪਣੀ ਥਾਂ ਤੇ ਕਹਿ ਰਹੀ ਹੈ, ਪਰ ਇੱਕ ਸਟੇਟਮੈਂਟ ਜਿਹੜੀ ਮੈਂ ਯੂਨੈਸਕੋ ਕਾਲਸ ਫਾਰ ਪ੍ਰੀਜ਼ਰਵੇਸ਼ਨ ਆਫ Afghanistan's cultural heritage in its diversity. In a statement, UNESCO reminded of deliberate destruction of iconic Bamyan Buddhas, a World Heritage Site in Afghanistan's Bamyan Valley in 2001. ਔਰ ਉਹਨੇ ਕਿਹਾ ਜੀ ਇਹ ਤੁਸੀਂ 2001 'ਚ ਉਹ ਹਿਸਟੋਰਿਕ ਆਈਕੋਨਿਕ ਡਿਸਟਰੋਏ ਕੀਤੇ ਸੀ। ਹੁਣ ਇਸ ਗੱਲ ਦਾ ਧਿਆਨ ਰੱਖੋ ਕਿ ਵੀ ਜਿਹੜਾ ਅਫਗਾਨਿਸਤਾਨ ਦਾ ਕਲਚਰ, ਕਿਉਂਕਿ ਅਫਗਾਨਿਸਤਾਨ ਇਕੱਲਾ ਕੋਈ ਲੜਾਕੂਆਂ ਜਾਂ ਕਬੀਲਿਆਂ ਦੇ ਨਾਲ ਜੁੜਿਆ ਹੋਇਆ ਨਹੀਂ, ਬੜੀ ਰਿਚ ਉਹਨਾਂ ਦਾ ਸਾਰੇ ਡੋਰਵੇ ਵੀ ਸੀ ਰਿਚ। ਜੇ ਰਾਜਾ ਜੈਪਾਲ ਦੀ ਗੱਲ ਕਰੀਏ, ਜਿਹਨੂੰ ਮਹਿਮੂਦ ਗਜ਼ਨਵੀ ਨੇ ਡਿਫੀਟ ਕੀਤਾ 1001 ਦੇ ਵਿੱਚ ਆਪਣੇ ਪਹਿਲੇ ਹਮਲੇ ਦੇ ਵੇਲੇ, ਤੇ ਉਹਦੇ ਨਾਲ ਜੁੜਿਆ ਹੋਇਆ ਉਹ ਰਾਜਪੂਤ ਹੈਰੀਟੇਜ ਵੀ ਹੈ ਉਸ ਦੌਰ ਦਾ। ਉਸੇ ਧਰਤੀ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਸਾਂਝੀ ਧਰਤੀ ਦੀ, ਗੁਰੂ ਨਾਨਕ ਸਾਹਿਬ 550 ਸਾਲ ਪਹਿਲਾਂ ਜਾਂਦੇ ਨੇ ਕਾਬੁਲ, ਜਲਾਲਾਬਾਦ, ਗਜ਼ਨੀ,
ਇਤਿਹਾਸਕਤਾ ਵੀ ਜੁੜੀ ਹੋਈ ਹੈ ਔਰ ਉਸ ਤੋਂ ਪਹਿਲਾਂ ਵੀ ਜਿਹੜੇ ਮੂਲ ਕਬੀਲ, ਕਿਉਂਕਿ ਇਸਲਾਮ 1400 ਸਾਲ ਪਹਿਲਾਂ ਆਇਆ, 1400 ਸਾਲ ਪਹਿਲਾਂ, ਉਸ ਤੋਂ ਪਹਿਲਾਂ ਇਹ ਸਾਰਾ ਖਿੱਤਾ ਬੁੱਧ ਧਰਮ ਦੇ ਵਿੱਚ ਸੀ। ਸੋ ਬੁੱਧ ਪੀਰੀਅਡ ਦੇ ਪਾਕਿਸਤਾਨ ਦੇ ਵਿੱਚ ਵੀ ਜਦੋਂ ਅਸੀਂ ਤਕਸ਼ਲਾ ਦੀ ਗੱਲ ਕਰਦੇ ਹਾਂ ਔਰ ਸਾਰੀ ਉਸ ਸਿਵਲਾਈਜੇਸ਼ਨ ਦੀ, ਪਾਕਿਸਤਾਨ ਵਾਈਜ਼ਲੀ ਉਸ ਸਾਰੇ ਹੈਰੀਟੇਜ ਨੂੰ ਭਾਵੇਂ ਬੁੱਧਿਸਟ ਸਾਈਟਸ ਦਾ ਜਾਂ ਸਿੱਖ ਧਰਮ ਦੇ ਨਾਲ ਸੰਬੰਧਿਤ ਹੈ ਉਹਨੂੰ ਪ੍ਰੀਜ਼ਰਵ ਕਰ ਰਿਹਾ। ਜੋ ਅਫਗਾਨਿਸਤਾਨ ਦੇ ਲਈ ਵੀ ਕੱਲ ਨੂੰ ਜੇ ਉਹਨਾਂ ਦੇ ਜਿਹੜੇ ਐਸੈਟ ਬਣ ਸਕਦੇ ਨੇ ਦੁਨੀਆ ਦੇ ਵਿੱਚ, ਅੱਜ ਇਕਨੋਮੀ ਲਈ ਇੱਕ ਵੱਡਾ ਹਿੱਸਾ ਟੂਰਿਜ਼ਮ ਦਾ ਹੁੰਦਾ ਔਰ ਅਫਗਾਨਿਸਤਾਨ ਬਹੁਤ ਰਿਚ ਹੈ ਕਲਚਰਲ ਹੈਰੀਟੇਜ ਲਈ ਔਰ ਅਸੀਂ ਯੂਨੈਸਕੋ ਦੀ ਸਟੇਟਮੈਂਟ ਦੀ ਮੁਕੰਮਲ ਹਮਾਇਤ ਕਰਦੇ ਹਾਂ ਕਿ ਭਾਈ ਇਹ ਗਲਤੀ ਉਹਨਾਂ ਨੂੰ ਜੋ ਉਹਨਾਂ ਨੇ ਬੁੱਧਾ ਦੇ ਬੁੱਤ ਤੋੜ ਕੇ ਕੀਤੀ ਇਹ ਦੁਹਰਾਣੀ ਨਹੀਂ ਚਾਹੀਦੀ। ਔਰ ਇਹੀ ਗੱਲ ਜਿਹੜੇ ਜਦੋਂ ਨਿਕ ਕਾਰਟਰ ਕਹਿੰਦੇ ਨੇ ਕਿ ਇਹ ਜਿਹੜੇ ਨੇ ਕਿ ਨਵਾਂ ਤਾਲਿਬਾਨ ਇਹ ਪਹਿਲਿਆਂ ਨਾਲੋਂ ਵੱਖਰੇ ਨੇ ਔਰ ਇਹ ਚੀਫ ਆਫ ਡਿਫੈਂਸ ਸਟਾਫ ਨੇ ਨਿਕ ਕਾਰਟਰ, ਉਹਨਾਂ ਨੇ ਇਹ ਵੀ ਕਿਹਾ ਕਿ ਉਹ ਹਾਮਿਦ ਕਰਜ਼ਾਈ ਦੇ ਸੰਪਰਕ 'ਚ ਨੇ ਔਰ ਉਹ ਤਾਲਿਬਾਨ ਦੇ ਨਾਲ ਜਿਹੜਾ ਉਹ ਮੁਲਾਕਾਤ ਵੀ ਕਰਨਗੇ। ਉਹਨਾਂ ਨੇ ਕਿਹਾ ਵੀ ਸਾਨੂੰ ਧੀਰਜ ਰੱਖਣਾ ਪਏਗਾ ਕਿ ਪੇਸ਼ੈਂਸ, ਔਰ ਉਹਨਾਂ ਨੂੰ ਸਰਕਾਰ ਬਣਾਉਣ ਲਈ ਜਗ੍ਹਾ ਦੇਣੀ ਪਏਗੀ, ਮਤਲਬ ਸਪੇਸ ਦਿਓ ਉਹਨਾਂ ਨੂੰ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਤਾਲਿਬਾਨੀਆਂ ਲਈ ਦੁਸ਼ਮਣ ਸ਼ਬਦ ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਬਹੁਤ ਸਾਵਧਾਨ ਹੋਣਾ ਚਾਹੀਦਾ ਹੈ। ਲੋਕ ਸਮਝਣਾ ਚਾਹੁੰਦੇ ਨੇ ਕਿ ਤਾਲਿਬਾਨ ਕੌਣ ਨੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਤਾਲਿਬਾਨ ਹੁਣ ਪਹਿਲਿਆਂ ਨਾਲੋਂ ਇੱਕ ਵੱਖਰੀ ਸੋਚ ਰੱਖਦੇ ਨੇ। ਸੋ ਇੱਕ ਬ੍ਰਿਟਨ ਦੇ ਫੌਜੀ ਚੀਫ ਦਾ ਇਹ ਕਹਿਣਾ, ਔਰ ਮੈਂ ਇਹ ਸਮਝਦਾ ਹਾਂ ਵੀ ਅਮਰੀਕਨ ਤਾਂ ਵਿਚਾਰੇ ਇਹ ਕਾਊਬॉय ਹੀ ਨੇ, ਇਹਨਾਂ ਨੂੰ ਵਰਲਡ ਪੋਲਿਟਿਕਸ ਜਾਂ ਖਿੱਤੇ ਦਾ ਨਹੀਂ ਪਤਾ ਹੈ। ਬਿਹਤਰ ਹੋਏ ਬਾਈਡਨ ਕਿ ਬ੍ਰਿਟਨ ਵਾਲਿਆਂ ਨੂੰ ਕਹੇ ਜੀ ਤੁਸੀਂ ਡੀਲ ਕਰੋ। ਉਹਨਾਂ ਨੇ ਸਭ ਤੋਂ ਘੱਟ ਆਪਣੇ ਫੌਜੀ ਮਰਵਾ, ਉਹਨਾਂ ਨੂੰ ਪਤਾ ਹੈ ਡੀਲ ਕਿੱਥੇ ਕਰਨੀ ਹੈ ਕਿਉਂਕਿ ਉਸ ਖਿੱਤੇ ਨੂੰ ਸਮਝਦੇ ਵੀ ਨੇ। ਔਰ ਇਸੇ ਬਾਰੇ ਜਦੋਂ ਅਸੀਂ ਵਿੰਸਟਨ ਚਰਚਲ ਦੀ ਗੱਲ ਕਰਦੇ ਹਾਂ, ਇੱਕ ਸਿਆਣਾ ਬੰਦਾ ਦੁਨੀਆ ਦਾ ਜਿਹਨੇ ਵਰਲਡ ਹਿਸਟਰੀ ਵੀ ਲਿਖੀ, ਕੱਲਾ ਚਰਚਲ ਕੋਈ ਇਹੀ ਨਹੀਂ ਕਿ ਅਲਾਈਡ ਫੋਰਸਿਸ ਦਾ ਲੀਡਰ ਸੀ, ਵਰਲਡ ਹਿਸਟਰੀ ਉਹਨੇ ਲਿਖੀ ਹੈ ਔਰ ਨੋਬਲ ਪ੍ਰਾਈਜ਼ ਉਹਨੂੰ ਲਿਟਰੇਚਰ ਦੇ ਵਿੱਚ ਮਿਲਿਆ ਹੋਇਆ। ਇਹ ਬਹੁਤ ਘੱਟ ਲੋਕਾਂ ਨੂੰ ਇਸ ਦਾ ਇਲਮ ਹੈ। ਔਰ ਜਦੋਂ ਉਹਨੇ ਪਸ਼ਤੂਨ ਔਰ ਅਫਗਾਨ ਲੋਕਾਂ ਦੀ ਗੱਲ ਕੀਤੀ ਸੀ ਤਾਂ ਉਹਨੇ ਕਿਹਾ ਸੀ ਦੇ ਆਰ ਫੀਅਰਸਲੀ ਇੰਡੀਪੈਂਡੈਂਟ ਪੀਪਲ, ਫੀਅਰਸਲੀ ਇੰਡੀਪੈਂਡੈਂਟ, ਕਿ ਉਹ ਆਪਣੀ ਖੁਦ ਮੁਖਤਾਰੀ ਆਪਣੀ ਆਜ਼ਾਦੀ ਨਾਲ ਸਮਝੌਤਾ ਨਹੀਂ ਕਰਦੇ। ਸੋ ਚੰਗਾ ਹੋਏਗਾ ਵੀ ਅਮਰੀਕਨ ਤਾਂ ਵਿਚਾਰੇ ਸਾਬਤ ਹੋ ਗਏ ਕਿ ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਗਰਾਊਂਡ ਦੇ ਉੱਤੇ ਕੀ ਹੋ ਰਿਹਾ, ਇੰਨਾ ਖਰਚ ਇੰਨਾ ਕਰਕੇ ਵੀ ਜਿਹੜਾ। ਔਰ ਇਹਦੇ ਤੇ ਅੱਜ ਬਾਈਡਨ ਪਲੇਜਿਸ ਟੂ ਅਮਰੀਕਨਸ ਇਨ ਅਫਗਾਨਿਸਤਾਨ ਵੀ ਵਿਲ ਗੈਟ ਯੂ ਹੋਮ, ਜਿਹੜੀ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਵਾਈਟ ਹਾਊਸ ਦੇ ਵਿੱਚ। ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ US ਗਵਰਨਮੈਂਟ ਸਟਰਗਲਸ ਟੂ ਰੈਂਪ ਅਪ ਏ ਮੈਸਿਵ ਏਅਰਲਿਫਟ ਕਲੀਅਰਿੰਗ ਅਮਰੀਕਨਸ ਐਂਡ ਅਦਰ ਫੋਰਨਰਸ ਐਂਡ ਵਲਨਰੇਬਲ ਅਫਗਾਨਸ ਥਰੂ ਦਾ ਕਾਬੁਲ 에ਅਰਪੋਰਟ, ਕਿ ਅਸੀਂ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਏਅਰਲਿਫਟ ਔਰ ਦੂਸਰਾ ਕਰਾਂਗੇ। ਦਰਸ਼ਕ ਦੇਖ ਸਕਦੇ ਨੇ ਨਾਲ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਵੀ ਖੜੇ ਨੇ, ਬੀਬੀ ਜੀ ਕਮਲਾ ਹੈਰਿਸ, ਔਰ ਉਹਨਾਂ ਨੇ ਕਿਹਾ ਅਮਰੀਕਨਾਂ ਨੂੰ ਜਿਹੜੇ ਟ੍ਰੈਪਡ ਨੇ ਉੱਥੇ ਵੀ ਵਿਲ ਗੈਟ ਯੂ ਹੋਮ। ਔਰ ਨਾਲ ਦੀ ਨਾਲ ਉਹਨਾਂ ਨੇ ਕਿਉਂਕਿ ਬਹੁਤ ਕ੍ਰਿਟਿਸਿਜ਼ਮ ਬਾਈਡਨ ਦਾ ਹੋ ਰਿਹਾ, ਪਹਿਲਾਂ ਤਾਂ ਇਹੀ ਸੀ ਕਿ ਤੁਸੀਂ ਇਹ ਵਾਪਸ ਆਉਣ ਦਾ ਬਿਲਕੁਲ ਇਹ ਉਹਨੂੰ ਡਿਜ਼ਾਸਟਰ ਹੋ ਗਿਆ, ਪਹਿਲਾਂ ਕਿਉਂ ਨਹੀਂ ਕੀਤਾ। ਪਰ ਨਾਲ ਹੀ ਉਹਨਾਂ ਨੇ, ਕਿਉਂਕਿ ਦੇਖੋ ਬਾਈਡਨ ਇੱਕ ਸੀਜ਼ਨਡ ਪੋਲੀਟੀਸ਼ੀਅਨ ਵੀ ਹੈ ਔਰ ਹਿਊਮਨ ਰਾਈਟਸ ਔਰ ਦੂਸਰੇ ਇਸ਼ੂਜ਼ ਤੇ ਵੋਕਲ ਵੀ ਰਿਹਾ। ਉਹਨੇ ਕਿਹਾ ਕਿ ਅਸੀਂ ਪਿਛਲਾ ਹਫਤਾ ਦੇਖਿਆ ਵਿਚ ਵਾਸ ਹਾਰਟ ਬ੍ਰੇਕਿੰਗ, but he insisted that his administration was working hard to smooth and speed the evacuation. I don't think anyone of us can see these pictures and not feel that pain on a human level, Mr. Biden said, but now I am focused on getting this job done. So ਉਹਨੇ ਕਿਹਾ ਵੀ ਭਾਵੇਂ ਜੇ ਅਸੀਂ ਕੁਝ ਲੈਪਸ ਵੀ ਕੀਤਾ ਹੋਏ, ਹੁਣ ਸਾਡਾ ਫੋਕਸ ਹੈ ਅਸੀਂ evacuate ਕਰਾਂਗੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਆਉਣ ਵਾਲੇ ਪੀਰੀਅਡ ਦੇ ਵਿੱਚ 3 ਫਲਾਈਟਸ ਜਿਹੜੀਆਂ ਨੇ ਕਾਬੁਲ ਤੋਂ ਬਾਹਰ ਅਗਲੇ ਕੁਝ ਘੰਟਿਆਂ ਜਾਣਗੀਆਂ, ਬਹਿਰੀਨ ਜਾਣਗੀਆਂ ਔਰ ਉਹਨਾਂ 'ਚ 1500 ਦੇ ਕਰੀਬ ਐਵੈਕੂਏਜ਼ ਹੋਣਗੇ। ਔਰ ਇਸੇ ਤਰ੍ਹਾਂ ਕਿਉਂਕਿ ਕਾਂਗਰਸ ਦੇ ਵਿੱਚ ਵੀ ਕਾਫੀ ਕ੍ਰਿਟਿਸਿਜ਼ਮ ਹੋਇਆ ਔਰ ਬਾਕੀਆਂ ਨੇ ਵੀ ਕੀਤਾ। ਸੋ ਮੈਂ ਵਕਤ ਦੀ ਦੇਖਦੇ ਹਾਂ, ਘੜੀ ਵਾਰ ਅੱਗੇ ਨਹੀਂ ਜਾਵਾਂਗਾ, ਪਰ ਮੈਂ ਇਹਦਾ ਜ਼ਿਕਰ ਕਰਨਾ ਚਾਹੁੰਦਾ ਕਿ ਵੀ ਜਿਹੜੀਆਂ ਨੈਟੋ ਫੋਰਨ ਮਿਨਿਸਟਰਸ ਦੀ ਜੁਆਇੰਟ ਸਟੇਟਮੈਂਟ ਆਈ ਹੈ ਜਿਹਦੇ 'ਚ ਉਹਨਾਂ ਨੇ ਆਲਮੋਸਟ 6 ਨੁਕਤੇ ਦਿੱਤੇ ਨੇ। ਪਹਿਲਾ ਤਾਂ ਉਹਨਾਂ ਨੇ ਕਿਹਾ ਕਿ ਜੀ ਅਸੀਂ ਫੋਰਨ ਮਿਨਿਸਟਰ ਅੱਜ ਮਿਲੇ, ਡਿਸਕਸ ਦਾ ਡਿਫਿਕਲਟ ਸਿਚੁਏਸ਼ਨ ਇਨ ਅਫਗਾਨਿਸਤਾਨ। ਫਿਰ ਉਹਨਾਂ ਨੇ ਕਿਹਾ ਜੀ ਅਸੀਂ ਯੂਨਾਈਟਿਡ ਹੈ ਇਨ ਆਵਰ ਡੀਪ ਕੰਸਰਨ ਅਬਾਊਟ ਦਾ ਗ੍ਰੇਵ ਇਵੈਂਟਸ ਇਨ ਅਫਗਾਨਿਸਤਾਨ ਐਂਡ ਕਾਲ ਫਾਰ ਐਨ ਇਮੀਡੀਏਟ ਐਂਡ ਟੂ ਵਾਇਲੈਂਸ, ਕਿ ਹਿੰਸਾ ਬਿਲਕੁਲ ਖਤਮ ਕਰੋ।
ਔਰ ਅਸੀਂ ਡੀਪ ਕੰਸਰਨ ਹੈ ਸਾਡਾ ਜਿਹੜੀਆਂ ਹਿਊਮਨ ਰਾਈਟਸ ਵਾਇਓਲੇਸ਼ਨਸ ਔਰ ਐਬਿਊਜ਼ਸ ਹੋ ਰਹੀਆਂ ਨੇ ਅਫਗਾਨਿਸਤਾਨ 'ਚ ਉਹਨਾਂ ਬਾਰੇ ਵੀ। ਔਰ ਵੀ ਅਫਰਮ ਆਵਰ ਕਮਿਟਮੈਂਟ ਟੂ ਸਟੇਟਮੈਂਟ ਬਾਈ UN Security Council on 16th August and we call for adherence to international norms and standards on human rights and international humanitarian law in all circumstances। ਇਹ ਤਾਂ ਹੈ ਹੀ ਹੈ ਕਿ ਜੀ ਤੁਸੀਂ ਜਿਹੜਾ ਉਹ ਅਬਾਈਡ ਬਾਈ ਕਰੋ ਜੋ ਕਿ UN Security Council ਨੇ ਕਿਹਾ। ਫਿਰ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਇਮੀਡੀਏਟ ਮਿਸ਼ਨ ਸੇਫ ਐਵੈਕੂਏਸ਼ਨ ਹੈ ਆਪਣੇ ਸਿਟੀਜ਼ਨਸ ਦਾ ਔਰ ਆਪਣੇ ਜਿਹੜੇ ਸਾਡੇ ਪਾਰਟਨਰਸ ਸੀ ਐਟ ਰਿਸਕ ਅਫਗਾਨਸ ਔਰ ਜਿਨ੍ਹਾਂ ਨੇ ਸਾਨੂੰ ਮਦਦ ਕੀਤੀ ਔਰ ਅਸੀਂ ਅਫਗਾਨਿਸਤਾਨ 'ਚ ਜਿਹੜੇ ਵੀ ਲੋਕ ਅਥਾਰਟੀ 'ਚ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਉਹਨਾਂ ਨੂੰ ਰਿਸਪੈਕਟ ਦੇਣ ਔਰ ਫੈਸਿਲੀਟੇਟ ਕਰਨ ਉਹਨਾਂ ਦਾ ਸੇਫ ਔਰ ਆਰਡਰਲੀ ਡਿਪਾਰਚਰ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ ਆਪਰੇਸ਼ਨਲ ਕੋਆਰਡੀਨੇਸ਼ਨ ਰੱਖਾਂਗੇ ਜਦੋਂ ਤੱਕ ਕਿ ਐਵੈਕੂਏਸ਼ਨ ਜਿਹੜੀ ਹੈ ਉਹ ਕੰਪਲੀਟ ਨਹੀਂ ਹੋ ਜਾਂਦੀ। ਫਿਰ ਉਹਨਾਂ ਨੇ ਕਿਹਾ ਕਿ ਜੀ ਅਫਗਾਨ ਲੋਕ ਜਿਹੜੇ ਨੇ ਉਹ ਸੇਫਟੀ ਸਿਕਿਉਰਿਟੀ ਡਿਗਨਿਟੀ ਨਾਲ ਜੀਣ ਦਾ ਹੱਕ ਰੱਖਦੇ ਨੇ। ਪੋਲੀਟੀਕਲ ਇਕਨੋਮਿਕਲ ਔਰ ਸੋਸ਼ਲ ਅਚੀਵਮੈਂਟਸ ਵੀ ਉਹਨਾਂ ਨੇ ਕੀਤੀਆਂ ਪਿਛਲੇ 20 ਸਾਲ 'ਚ। ਅਸੀਂ ਸਿਵਲ ਸੁਸਾਇਟੀ ਐਕਟਰਸ ਦੇ ਨਾਲ ਖਲੋਤੇ ਹਾਂ ਔਰ ਅਸੀਂ ਸਾਰੀਆਂ ਪਾਰਟੀਆਂ ਜਿਹੜੀਆਂ ਅਫਗਾਨਿਸਤਾਨ ਦੀਆਂ ਨੇ ਉਹਨਾਂ ਨੂੰ ਇਹ ਕਹਿੰਦੇ ਹਾਂ ਕਿ ਗੁੱਡ ਫੇਥ ਕਰੋ, ਇਨਕਲੂਸਿਵ ਰਿਪਰੈਜ਼ੈਂਟੇਟਿਵ ਗਵਰਨਮੈਂਟ ਬਣਾਓ, ਮੀਨਿੰਗਫੁਲ ਪਾਰਟਿਸਿਪੇਸ਼ਨ ਹੋਏ ਵਿਮਨ ਔਰ ਮਾਈਨੋਰਿਟੀ ਗਰੁੱਪਸ ਦੀ। ਔਰ ਇਸ ਲਈ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਦੇ ਚਲਦੇ ਹਾਂ ਕਰੰਟ ਸਰਕਮਸਟਾਂਸਿਸ 'ਚ ਆਲ ਸਪੋਰਟ ਟੂ ਅਫਗਾਨ ਅਥਾਰਟੀਜ਼ ਜਿਹੜੀ ਹੈ ਅਸੀਂ ਸਸਪੈਂਡ ਕਰਦੇ। ਹੁਣ ਇੱਥੇ ਕੋਈ ਪੁੱਛੇ ਕਿ ਵੀ ਤੁਸੀਂ ਚਾਰਟਰ ਆਫ ਡਿਮਾਂਡਸ ਤਾਂ ਦੇ ਰਹੇ ਹੋ, ਇਹ ਵੀ ਕਰੋ ਇਹ ਵੀ ਕਰੋ ਇਹ ਵੀ ਕਰੋ, ਪਰ ਅਸੀਂ ਤੁਹਾਨੂੰ ਦੁੱਕੀ ਨਹੀਂ ਦੇਣੀ। ਜੇ ਭਾਈ ਤੁਸੀਂ ਜਿਹੜਾ ਉਹਨਾਂ ਦਾ ਬਣਦਾ ਡਿਊ ਹੈ ਦਿਓ, ਫਿਰ ਤੁਹਾਡਾ ਵੇਟ ਵੀ ਹੋਏਗਾ। ਤੁਸੀਂ ਤਾਂ ਖੁਦ ਉਹਨਾਂ ਨੂੰ ਪੁਸ਼ ਟੂ ਦਾ ਵਾਲ ਕਰ ਰਹੇ ਹੋ। ਇਵੇਂ ਨਹੀਂ ਹੁੰਦਾ। ਈਵਨ ਜਿਹੜੇ ਲੋਕਾਂ ਨੇ ਕੈਰਟ ਐਂਡ ਸਟਿਕ ਪਾਲਿਸੀ ਬਣਾਈ ਹੈ ਉਹਨਾਂ ਦਾ ਵੀ ਮਤਲਬ ਹੁੰਦਾ ਹੈ ਕਿ ਭਾਈ ਚਲੋ ਤੁਸੀਂ ਡੰਡਾ ਵੀ ਰੱਖੋ ਕਿ ਵੀ ਜੋ ਗੱਲਾਂ ਕਹੀਆਂ ਗਲਤ ਨਹੀਂ ਨੇ, ਪਰ ਤੁਸੀਂ ਕਹੋ ਜੀ ਅਸੀਂ ਤੁਹਾਡੀ ਸਾਰੀ ਮਦਦ ਜਿਹੜੀ ਆ ਉਹ ਸਸਪੈਂਡ ਕਰ ਰਹੇ ਪਰ ਸਾਡੀਆਂ ਗੱਲਾਂ ਮੰਨੋ। ਜੇ ਤੁਸੀਂ 20 ਸਾਲ ਫੌਜ ਰੱਖ ਕੇ ਨਹੀਂ ਮਨਾ ਸਕੇ, ਹੁਣ ਤੁਸੀਂ ਨਿਕਲ ਰਹੇ ਹੋ, ਹਰ ਇੱਕ ਨੂੰ ਸੇਫਲੀ ਕੱਢਣਾ ਵੀ ਚਾਹੁੰਦੇ ਹੋ। ਸੋ ਇਸ ਸਾਰੇ ਦੇ ਵਿੱਚ ਜਿਹੜੀ ਆ ਉਹਨਾਂ ਨੇ ਕਿਹਾ ਜੀ ਜਿਹੜੀ ਫਿਊਚਰ ਗਵਰਨਮੈਂਟ ਹੋਏਗੀ ਉਹ ਇੰਟਰਨੈਸ਼ਨਲ ਆਬਲੀਗੇਸ਼ਨ ਜਦੋਂ ਤੱਕ ਪੂਰੀਆਂ ਨਹੀਂ ਕਰਦੀ, ਹਿਊਮਨ ਰਾਈਟਸ ਵਿਮਨ ਵੀ ਤੁਸੀਂ ਸਾਊਦੀ ਅਰੇਬੀਆ UAE ਉਹ ਹੁਣ ਕਿੰਨੇ ਜਿਹੜੇ ਨੇ ਯੂਨਾਈਟਿਡ ਐਮੀਰੇਟਸ ਦੀ ਫਲਾਈਟ ਤੇ ਚੜ੍ਹਦੇ ਨੇ, ਇਹਨਾਂ 'ਚੋਂ ਵੀ ਚੜ੍ਹਦੇ ਨੇ, ਲਿਆ ਵੀ ਉੱਥੇ ਹੀ ਰਹੇ ਨੇ। ਹੁਣ ਐਮੀਰੇਟ ਕੀ ਹੈ? ਜੇ ਉਹ ਕਹਿੰਦੇ ਨੇ ਕਿ ਵੀ ਅਸੀਂ ਇਸਲਾਮਿਕ ਐਮੀਰੇਟ ਆਫ ਅਫਗਾਨਿਸਤਾਨ ਬਣਾਉਣਾ, UAE ਜਾਂ ਸਾਊਦੀ ਅਰੇਬੀਆ ਨਹੀਂ ਹੈਗਾ। ਸਾਊਦੀ ਅਰੇਬੀਆ 'ਚ ਡੈਮੋਕ੍ਰੇਸੀ ਹੈ, ਉੱਥੇ ਕੋਈ ਵੋਟਾਂ ਪੈਂਦੀਆਂ ਨੇ। ਸੋ ਮਤਲਬ ਇਹ ਹੈ ਕਿ ਵੀ ਇਹ ਮੈਂ ਸਮਝਦਾ ਵੀ ਇਹ ਜ਼ਿਆਦਾ ਗੱਲ ਬਜਾਏ ਕਿ ਹੱਲ ਅਸੀਂ ਚਾਹੁੰਦੇ ਹਾਂ ਹਰ ਕੋਈ ਸੇਫ ਹੋਏ, ਨਾ ਵਾਇਲੈਂਸ ਹੋਏ, ਪਰ ਜੋ ਇਹਨਾਂ ਨੇ ਲਾਈਨ ਲਈ ਹੋਈ ਹੈ ਉਹਨਾਂ ਨੇ ਨਾਲ ਦੀ ਫਿਰ ਕਿਹਾ ਜੀ ਪਿਛਲੇ 20 ਸਾਲਾਂ 'ਚ ਅਸੀਂ ਬਹੁਤ ਕਾਮਯਾਬੀ ਨਾਲ ਕਿਹਾ ਕਿ ਦਹਿਸ਼ਤਗਰਦੀ ਦਾ ਅੱਡਾ ਨਾ ਬਣੇ। ਹੁਣ ਅੱਗੇ ਤੋਂ ਵੀ ਵਿਲ ਨਾਟ ਅਲਾਓ ਐਨੀ ਟੈਰਰਿਸਟ ਟੂ ਥ੍ਰੈਟਨ ਅਸ। ਇਹ ਗਿੱਦੜ ਭਪਕੀਆਂ ਨੇ। ਵੀ ਵਿਲ ਰਿਮੇਨ ਕਮਿਟਡ ਟੂ ਫਾਈਟਿੰਗ ਟੈਰਰਿਜ਼ਮ ਵਿਦ ਡਿਟਰਮਿਨੇਸ਼ਨ। ਬਿਲਕੁਲ ਲੜਨਾ ਚਾਹੀਦਾ। ਤੁਸੀਂ ਆਪਣੀ ਧਰਤੀ ਤੇ ਵੀ ਲੜੋ, ਬਾਹਰ ਵੀ ਲੜੋ, ਇਹਦੇ 'ਚ ਕੋਈ ਉਹਨੂੰ ਕੌਣ ਦੁਨੀਆ ਚਾਹੁੰਦੀ ਹੈ ਕਿ ਵੀ ਦਹਿਸ਼ਤਗਰਦੀ ਹੋਏ। ਅਖੀਰ 'ਚ ਉਹਨਾਂ ਨੇ ਕਿਹਾ ਕਿ ਜੇ ਅਸੀਂ ਉਹਨਾਂ ਸਾਰਿਆਂ ਦੀਆਂ ਸਰਵਿਸਿਜ਼ ਆਨਰ ਕਰਦੇ ਹਾਂ ਜਿਨ੍ਹਾਂ ਨੇ 20 ਸਾਲਾਂ 'ਚ ਬੈਟਰ ਫਿਊਚਰ ਲਈ ਕੀਤਾ, ਇਹ ਉਹਨਾਂ ਨੂੰ ਕਹਿ ਰਹੇ ਨੇ ਜੀ ਜਿਨ੍ਹਾਂ ਨੂੰ ਹੁਣ ਇਹਨੇ ਛੱਡ ਕੇ ਆਏ ਨੇ। ਵੈਸੇ ਅਸ਼ਰਫ ਗਨੀ ਦੀ ਵੀ ਤਾਰੀਫ ਕਰ ਦਿੰਦੇ ਕਿ ਭਾਈ ਚੱਲ ਤੂੰ ਕੋਈ ਨਹੀਂ ਭੱਜਿਆ ਪਰ ਨਾਲ $200 ਮਿਲੀਅਨ ਵੀ ਲੈ ਗਏ ਤੇ ਉਹਦਾ ਹਿਸਾਬ ਵੀ ਪੁੱਛ ਲੈਂਦੇ ਕਿ ਵੀ ਜਿਹੜਾ ਹੁਣ ਕਹਿੰਦੇ ਨੇ ਅਸੀਂ 2 ਟ੍ਰਿਲੀਅਨ ਕਿ 3 ਟ੍ਰਿਲੀਅਨ ਲਾਇਆ ਵੀ ਦਿੱਤਾ ਕਿਹਨੂੰ, ਖਾਧਾ ਕਿਹਨੂੰ। ਸੋ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਬਹੁਤ ਵਾਰ ਜੇ ਮੈਂ ਦੁਨੀਆ ਦੀ ਪੋਲਿਟਿਕਸ ਵੱਲ ਵੀ ਨਜ਼ਰ ਮਾਰਦਾ ਤੇ ਮਿਜਟ ਕਿਸਮ ਦੇ ਲੋਕ ਤੁਸੀਂ ਇਨ ਦਾ ਸੈਂਟਰ ਆਫ ਪਾਵਰ ਦੇਖ ਰਹੇ ਹੋ। ਕੋਈ ਵੱਡਾ, ਕੋਈ ਰੂਜ਼ਾਵੈਲਟ, ਕੋਈ ਚਰਚਲ, ਕੋਈ ਉਸ ਲੈਵਲ ਦੇ ਲੋਕ ਜਿਨ੍ਹਾਂ ਨੇ ਈਵਨ ਜੇ ਸੋਵੀਅਤ ਯੂਨੀਅਨ 'ਚ ਵੀ ਮੈਂ ਸਮਝਦਾ ਵੀ ਗੋਰਬਾਚੋਫ ਨਾ ਹੁੰਦਾ ਜਦੋਂ ਇਹ ਡਿਸਇੰਟੀਗ੍ਰੇਟ ਹੋਇਆ ਤੇ ਖੂਨ ਦੀਆਂ ਨਦੀਆਂ ਵਗਣੀਆਂ ਸੀ ਰਸ਼, ਪਰ ਸਿਆਣਾ ਲੀਡਰ ਉਹੀ ਹੁੰਦਾ, ਉਹਨੂੰ ਨਜ਼ਰ ਆ ਰਿਹਾ ਕਿ ਭਾਈ ਜਾ ਰਿਹਾ, ਉਹਨੇ ਕਿਹਾ ਜੀ ਠੀਕ ਹੈ 15 ਸੂਬੇ ਉਹਨੇ ਅੱਡ ਹੋ ਰਹਿਣ ਦਿੱਤੇ। ਸੋ ਇਹ ਜਿਵੇਂ ਬਿਹੇਵ ਕਰ ਰਹੇ ਨੇ ਨੈਟੋ ਵੀ ਔਰ ਈਵਨ ਚਲੋ ਬਾਈਡਨ ਹਾਲ ਦੀ ਘੜੀ ਮੈਂ ਸਮਝਦਾ ਵੀ ਹੀ ਇਜ਼ ਟਰਾਈਂਗ ਟੂ ਕੀਪ ਏ ਬੈਲੈਂਸ। ਲੋਟ ਆਫ ਪ੍ਰੈਸ਼ਰ ਵੀ ਹੈ ਬਾਈਡਨ ਤੇ ਕਿਉਂਕਿ ਜਿਹੜੇ ਰਾਈਟ ਵਿੰਗਰ ਜਾਂ ਦੂਜੇ ਨੇ ਉਹਨਾਂ ਨੂੰ ਲੱਗਦਾ ਇਹ ਮੌਕਾ ਬਣਿਆ। ਹਾਲਾਂਕਿ ਜਿਹੜਾ ਸਮਝੌਤਾ ਕੀਤਾ ਉਹ ਬਾਈਡਨ ਨੇ ਤਾਂ ਨਹੀਂ ਕੀਤਾ, ਉਹ ਟਰੰਪ ਨੇ ਕੀਤਾ। ਅਸੀਂ ਸਮਝਦੇ ਵੀ ਟਰੰਪ ਨੇ ਵੀ ਠੀਕ ਕੀਤਾ। ਅਲਟੀਮੇਟਲੀ ਇਹਨਾਂ ਨੂੰ ਨਿਕਲਣਾ ਪੈਣਾ ਸੀ। ਜੋ ਬਾਈਡਨ ਕਰ ਰਿਹਾ ਉਹ ਵੀ ਠੀਕ ਹੈ, ਲੇਕਿਨ ਜ਼ਾਹਰ ਹੈ ਹਿਊਮੈਨੀਟੇਰੀਅਨ ਕ੍ਰਾਈਸਿਸ ਨੂੰ ਲੈ ਕੇ ਚਿੰਤਤ ਹੋਣਾ ਅਸੀਂ ਵੀ ਉਵੇਂ ਹੀ ਫਿਕਰਮੰਦ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।